ਆ ਪਿੰਡ ਦੇ ਪਿੱਛੇ ਸਾਈਡ ਖੂਹ ਜਿਹੜੇ ਬਾਬਾ ਜੀ ਜ਼ਿਕਰ ਕਰਦੇ ਨੇ। ਮਸੀਤ ਤੋਂ ਇੱਧਰ ਆਂਦਾ ਜਿਹੜਾ ਮਸੀਤ ਤੋਂ ਸਾਹਮਣੇ ਖੂਹ ਕੁਰੜ ਦੇ ਆ ਜਿਹੜੀ ਪਿੰਡ ਕੁਰੜ ਦੇ ਸੜਕ ਜਾਂਦੀ ਬਾਬਾ ਜੀ ਉਹ ਸੈਬੀ ਆ ਬਾਬਾ ਗੁਲਾਮ ਜੀ ਦਾ ਘਰ ਸੀਗਾ। ਪੁਰਾਣੀ ਬੈਠਕ ਜਿਹੜੀ ਬਾਬਾ ਜੀ ਨੇ ਜ਼ਿਕਰ ਕੀਤਾ ਜਿੰਦਰੇ ਮਾਰ ਕੇ ਚਲੇ ਗਏ ਸੀ। ਆ ਮਸੀਤ ਹੈ ਜੀ ਪੁਰਾਣੀ। ਪਹਿਲਾਂ ਤਾਂ ਕਹਿੰਦੇ ਖਾਸੀ ਬੜੀ ਸੀਗੀ, ਹੁਣ ਤਾਂ ਛੋਟੀ ਰਹਿ ਗਈ। ਵਿਖਾ ਦਿਓ। ਅਗਰ ਤੁਹਾਡੀ ਕੋਈ ਵੀਡੀਓ ਵੇਖਦਾ ਹੋਵੇ ਪਿੰਡ ਦਾ ਬੰਦਾ ਹਾਂਜੀ ਜਾਂ ਨੇੜੇ ਤੇੜੇ ਦਾ, ਕਿੰਨਾ ਕੁ ਦਿਲ ਕਰਦਾ ਪਿੰਡ ਵਿਖਾ ਦੇ ਤੁਹਾਨੂੰ? ਪਿੰਡ ਦੇ ਬੰਦੇ ਜਿਹੜੇ ਹੈਗੇ ਨਾ, ਉਹ ਤੈਨੂੰ ਦੱਸਿਆ ਵੀ ਪਿੰਡ ਦੇ ਬੰਦਾ ਸਾਡਾ ਵਾਕਫ ਕੋਈ ਵੀ ਨਹੀਂ ਰਿਹਾ, ਕਿਉਂਕਿ ਚੂੜੇ ਜਿਹੜੇ ਸਨ ਨਾ ਹਾਂਜੀ ਉਹ ਉਂਝ ਮਾਰ ਖੱਪ ਗਏ ਨਾ। ਚੂੜਿਆਂ ਦੇ ਨਾਮ ਪਤਾ ਨੇ? ਹਾਂਜੀ ਚੂੜਿਆਂ ਦੇ ਜਿਹੜੇ ਪੁਰਾਣੇ ਚੂੜੇ ਆਓ ਜੀ, ਜੰਗੀਰਾ ਹਾਂਜੀ ਤੇ ਗੁਲਜ਼ਾਰ, ਹਾਂਜੀ ਸਨਾਰਾ। ਸਹੀ ਸਹੀ। ਹਾਂ, ਕੀ ਪਤਾ ਉਹਨਾਂ ਦੀ ਲਾਸ਼ ਹੁੰਦੀ ਹੋਵੇ ਜਾਂ ਉਹਨਾਂ ਵਿੱਚੋਂ ਕੋਈ ਬਜ਼ੁਰਗ ਜਿੰਦਾ ਹੋਵੇ। ਉਹ ਤੇ ਖਬਰ ਹੋਣੀ ਕਿਉਂ ਜੀ। ਅਗਰ ਹੋਏ ਤੇ ਮਨਸੂ- ਨਾਲ ਗੱਲ ਹੀ ਕਰ ਲੈਣ। ਮਨਸੂਰੀ ਚੂੜਾ ਕਰੋਗੇ ਗੱਲ ਫਿਰ ਉਹਨਾਂ ਨਾਲ? ਹਾਂ ਦੱਸੋ ਪਿੰਡ ਵਿਖਾਓਗੇ ਭਲਾ, ਜੇ ਵਿਖਾ ਦਿਓ ਕਰਾਂਗੇ ਜੀ, ਤੁਹਾਨੂੰ ਤੁਹਾਡਾ ਪਿੰਡ ਵਿਖਾ ਦੇਣਾ ਉਹ ਬੰਦੇ। ਆਂਦਾ ਹੋਇਆ ਜਿਹੜਾ ਨਾਲਾ ਬਾਬਾ ਜੀ ਨੇ ਜ਼ਿਕਰ ਕੀਤਾ ਸੀਗਾ ਬਜ਼ੁਰਗਾਂ ਨੇ, ਬਰਸਾਤੀ ਨਾਲਾ। ਉਹ ਬਰਸਾਤੀ ਨਾਲਾ ਵਗਦਾ ਹੋਇਆ। ਦਿਖਾ ਦਿਓ ਫਿਰ ਉਸਨੂੰ ਪਤਾ ਲੱਗੂਗਾ ਵੀ ਕੁਰੜੇ ਦੇ ਇਸ ਤਰ੍ਹਾਂ ਦੀ ਜਗ੍ਹਾ ਆ ਜੀ ਕੁਰੜੇ ਵੱਲ ਤੋਂ ਆ ਰਹੇ ਆਪਾਂ, ਕੁਰੜੇ ਤੋਂ ਤੰਗੋਰੀ। ਕੁਰੜੇ ਤੋਂ ਤੰਗੋਰੀ ਵੱਲ ਨੂੰ। ਆ ਕਾਬਰ ਵਾਲਾ ਖੂਹ ਆ ਗਿਆ ਜੀ ਸਾਹਮਣੇ, ਉਹ ਮੋੜ ਤੇ ਐਨ ਇੱਕਦਮ। ਤੇ ਇੱਧਰ ਨੂੰ ਆ ਫਿਰਮੀ ਚਲੇ ਗਈ ਪਿੰਡ ਦੀ। ਇਹਦੇ ਅੱਗੇ ਵੀ ਇਹ ਖਾਬਰ ਵਾਲਾ ਖੂਹ ਵੱਜਦਾ ਹੈ। ਅੱਜ ਵੀ ਇਹ ਕਾਬਰ ਵਾਲੇ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ। ਆਲਾ ਖੂਹ ਜਿਹੜਾ ਪਿੰਡ ਦੇ ਇੱਧਰ ਦੂਜੇ ਬੰਨੇ ਤੇ ਆ, ਚੜ੍ਹਦੇ ਵੱਲ। ਆ ਪਿੰਡ ਦੇ ਪਿੱਛੇ ਸਾਈਡ ਖੂਹ ਜਿਹੜੇ ਬਾਬਾ ਜੀ ਜ਼ਿਕਰ ਕਰਦੇ ਨੇ। ਮਸੀਤ ਤੋਂ ਇੱਧਰ ਆਂਦਾ ਜਿਹੜਾ ਮਸੀਤ ਤੋਂ ਸਾਹਮਣੇ ਖੂਹ ਕੁਰੜ ਦੇ ਆ ਜਿਹੜੀ ਪਿੰਡ ਕੁਰੜ ਦੇ ਸੜਕ ਜਾਂਦੀ ਬਾਬਾ ਜੀ ਉਹ, ਤੇ ਇੱਧਰ ਨੂੰ ਸ਼ਮਸ਼ਾਨ ਘਾਟ ਆਉਣਾ। ਆ ਕੁਰੜ ਦੇ ਜਾਂਦੀ ਹੋਈ ਸੜਕ ਜੂ ਜਿਹੜੇ ਬਾਬੇ ਨੇ ਜ਼ਿਕਰ ਕੀਤਾ ਸੜਕ ਵੀਡੀਓ 'ਚ। ਕਬਰਸਤਾਨ ਕਿੱਥੇ ਰਹਿੰਦਾ ਹੈ? ਯੂ ਹੀ ਹੈ। ਆ ਕਬਰਸਤਾਨ ਸੀਗਾ ਪੁਰਾਣਾ, ਹੁਣ ਇੱਥੇ ਕੁਛ ਹੋਰ ਹੋ ਗਿਆ। ਖੂਹ ਆ ਸੀ ਪਿੱਛੇ ਤਾਂ ਕਿਆ ਦੇਖੋ, ਸੁੱਕ ਗਿਆ ਹੁਣ ਤਾਂ। ਇਹ ਇੱਥੇ ਕਬਰਾਂ ਹੁੰਦੀਆਂ ਸੀਗੀਆਂ। ਉਹ ਦਿਖਾ ਦੀ ਰਹੀ ਹੈ ਮਸੀਤ ਹੈ।
ਆ ਗਏ ਤੇ ਨੇ ਚੂੜਿਆਂ ਚ ਮਾਰੇ ਘਰ ਆ ਗਏ ਨਾ। ਚੂੜਿਆਂ ਕੀ ਕਰ ਰਹੇ ਇਹ ਚੂੜਿਆਂ ਘਰ ਆ ਕੇ ਦੱਖਣ ਵਾਲੀ ਸਾਈਡ ਹੀ, ਦੱਖਣ ਸਾਈਡ। ਪਾਪਾ ਇਹ ਨਗਰ ਖੇੜਾ ਜਦ ਵੀ ਨਗਰ ਖੇੜਾ ਹੋਊਗਾ ਇਹ ਮੁਸਲਮਾਨ ਮੰਨੇ ਕਰਾ ਦੇ ਨਗਰ ਖੇੜੇ ਨੂੰ। ਨਾ ਮੰਨੇ ਤਾਂ ਖੇੜਾ ਤਾਂ ਖੇੜਾ ਹੀ ਹੈ। ਖੇੜਾ ਹਰੇਕ ਪਿੰਡ ਮਾ ਹੋਵੇ ਤਾਂ ਹੋਰ ਯਾਨੀ ਕਿ ਮੇਰਾ ਚੂੜੇ ਚ ਮਾਰਦਾ ਮੰਨੇ ਤੇ। ਅੱਛਾ ਇਹ ਵੀ ਹੈ ਨਾ ਬਾਤ। ਤੇ ਆ ਮੋੜ ਆ ਗਈ ਸੜਕ ਆਪਣੀ ਬਨੋੜ ਖੈੜ ਵਾਲੀ, ਤੇ ਆ ਗੁਰਦੁਆਰਾ ਸਾਹਿਬ। ਇੱਥੇ ਮੈਂ ਸੁਣਿਆ ਵੀ ਇੱਥੇ ਇੱਜੜ ਬੰਨਿਆ ਜਾਂਦਾ ਸੀਗਾ ਡੰਗਰਾਂ ਦਾ, ਇੱਜੜ ਇਸ ਥੋੜ ਤੇ ਚੌਣਾ, ਗਾਂ ਦਾ ਚੌਣਾ ਕਹਿੰਦੇ ਬਜ਼ੁਰਗ ਕਹਿੰਦੇ ਸੀਗੇ। ਇੱਥੇ ਜਿੱਥੇ ਅੱਜ ਗੁਰਦੁਆਰਾ ਏ ਇੱਥੇ ਗਾਂ ਦਾ ਚੌਣਾ ਬੰਨਿਆ ਜਾਂਦਾ ਸੀਗਾ, ਸਾਡੇ ਬਜ਼ੁਰਗ ਕਹਿੰਦੇ ਸੀਗੇ ਪੁਰਾਣੇ। ਚੜ੍ਹਦੀ ਸਾਈਡ ਤੇ ਤੁਹਾਡਾ ਘਰ ਸੀ? ਹਾਂਜੀ, ਸੜਕ ਨਾਲੋਂ ਲੱਗਦੀ ਸੀ ਪੱਕੀ, ਜਿਹੜੀ ਖੈੜ ਤੋਂ ਅੰਬਾਲੇ ਨੂੰ ਜਾਂਦੀ ਸੀ ਬਨੂੜ ਨੂੰ। ਅੱਛਾ ਕੱਚੀ ਸੜਕ ਸੀ ਉਸ ਵੇਲੇ, ਹੁਣ ਪੱਕੀ ਹੋ ਗਈ ਜੀ। ਅੱਛਾ, ਤੇ ਪੱਕਾ ਮਕਾਨ ਸੀ ਕਿ ਕੱਚਾ ਸੀ? ਪੱਕਾ ਸੀ। ਉਹ ਨਾ ਬਾਬਾ ਜੀ ਨੇ ਜਿਹੜੇ ਆਪਾਂ ਨੂੰ ਮਿਲੇ ਸੀਗੇ, ਉਹਨਾਂ ਨੇ ਦੱਸਿਆ ਵੀ ਆਹ ਬਾਬਾ ਗੁਲਾਮ ਜੀ ਦਾ ਘਰ ਸੀਗਾ। ਪੁਰਾਣੀ ਬੈਠਕ ਜਿਹੜੀ ਬਾਬਾ ਜੀ ਨੇ ਜ਼ਿਕਰ ਕੀਤਾ, ਜਿੰਦਰੇ ਮਾਰ ਕੇ ਚਲੇ ਗਏ ਸੀ। ਆਹ ਢੇਰਾ ਢੇਰੀ ਕਰਨ ਦੇ ਪੂਰੇ ਕਾਬਿਲ ਸੀ, ਹੋ ਜਾਣੀ ਸੀਗੀ ਢੇਰਾ ਢੇਰੀ ਵੀ ਹੁਣ ਦੀ, ਕਿਉਂਕਿ ਲੋਕਾਂ ਨੇ ਨੇੜੇ ਘਰ ਬਣਾਉਣੇ ਸ਼ੁਰੂ ਕਰਤੇ। ਪੱਕੀ ਸੀਗੀ ਆਹ ਵੀਰੇ ਪੂਰੀ। ਅੱਜ ਉਦੋਂ ਦਾ ਹੀ ਜਿੰਦਰਾ ਲੱਗਿਆ ਹੋਇਆ ਇਹਨੂੰ। ਆ ਬੈਠਕ ਬਾਬਾ ਪੁਸ਼ਤੈਨੀ ਬੈਠਕ ਬਾਬਾ ਜੀ ਉਹਨਾਂ ਦੀ। ਛੱਤ ਡਿੱਗ ਚੁੱਕੀ ਹੈ, ਖੈਰ ਛੱਤਾਂ ਤਾਂ ਡਿੱਗਣੀਆਂ ਸੀ, ਜਦ ਇਹਨਾਂ ਨੂੰ ਬਾਲੀ ਬਾਰਸ ਨਹੀਂ ਰਹੇ ਬਰਤਨ ਵਾਲੇ। ਆ ਮਗਰੋਂ ਅੱਜ ਇੰਦਰਾ ਉਵੇਂ ਉਹ ਲੱਗਿਆ ਹੋਇਆ ਅੱਜ ਵੀ ਬਾਬਾ।
ਆ ਮਗਰੋਂ ਅੰਦਰ ਵਾਲੀ ਸਾਈਡ ਬੈਠ ਕੇ। ਅੱਜ ਕੱਲ੍ਹ ਤਾਂ ਇੱਥੇ ਚੇਂਜ ਹੋ ਗਿਆ ਬਾਬਾ ਜੀ ਦੇ ਹਿਸਾਬ ਨਾਲ, ਜਿਵੇਂ ਉਹਨਾਂ ਨੇ ਦੱਸਿਆ। ਆ ਬੈਠਕ ਦੇ ਤੁਰੰਤ ਪਿੱਛੇ ਤਾਂ ਉਹ ਤੇ ਆਮ ਖੂਹ ਜਿਹੜਾ ਹੈਗਾ ਨਾ, ਹਾਂਜੀ। ਉੱਥੇ ਉਹ ਸੜਕ ਦੇ ਉੱਤੇ ਸੜਕ ਜਾਂਦੀ ਸੀ ਖੈਰ ਨੂੰ, ਬੜੀ ਆਮਦ ਰੱਖਦੀ ਸੀ, ਬੜਾ ਮੁਲਕ ਜਾਂਦਾ ਹੁੰਦਾ ਸੀ ਗੱਡੇ ਗੁੱਡੇ ਲੈ ਕੇ ਨਾ ਰਾਤ ਨੂੰ ਸਹੀ। ਦਿਨੇ। ਤੇ ਉੱਥੇ ਇੱਕ ਬਾਹਮਣ ਬਾਇਆ ਹੁੰਦਾ ਸੀ, ਜਦੋਂ ਕੋਈ ਸਿੱਖਾਂ ਦਾ ਕੋਈ ਰੋਟੀ ਟੁੱਕ ਜਾਂ ਖਾਣਦਾਨ ਮੰਗਿਆ ਨਾ, ਉਹ ਬਾਹਮਣ ਪਕਾ ਕੇ ਦਿੰਦਾ ਸੀ ਉਹਨੂੰ। ਸੁੱਕਾ ਰਾਸ਼ਨ ਜਿਹੜਾ ਹੈਗਾ ਨਾ, ਅੱਛਾ ਦਾਦੇ ਸਾਡੇ ਦਿੰਦੇ ਹੁੰਦੇ ਸਨ ਅੱਛਾ ਵੀ ਕੋਈ ਮੁਸਾਫਰ, ਕੋਈ ਜਿਹੜੇ ਹਿੰਦੂ ਬਾਹਮਣ ਸਿੱਖ ਆਵੇਗਾ ਨਾ, ਹਾਂਜੀ। ਉਹ ਰੋਟੀ ਤੋਂ ਖਾਲੀ ਨਾ ਜਾਏ। ਪੈਦਲ ਦੁਨੀਆ ਹੋਣੀ ਜਾਣੀ। ਹਾਂ, ਪੈਦਲ ਆਉਂਦੀ ਜਾਂਦੀ ਸੀ। ਤੇ ਉਹ ਬਾਹਮਣ ਨਾਲ ਘਰ ਬਾਹਮਣ ਰੱਖਿਆ ਹੋਇਆ ਸੀ ਅੱਛਾ, ਉਹ ਰੋਡ ਦੇ ਉੱਤੇ ਸੀ। ਰੋਡ ਦੇ ਉੱਤੇ। ਆ ਉਸ ਬਾਹਮਣ ਦੀ ਸਮਾਧ ਬਣਾਈ ਗਈ ਬਾਅਦ ਚ ਮ੍ਰਿਤੂ ਤੋਂ ਬਾਅਦ। ਤੇ ਹੁਣ ਇੱਥੇ ਲੰਗਰ ਲੱਗਦਾ ਇਹ ਸਾਲ ਤਕਰੀਬਨ, ਹਾਂ ਲੱਗ ਜਾਂਦਾ। ਤੇ ਆ ਖੂਹ ਇੱਕ ਮਸਜਿਦ ਸੀ, ਸਕੂਲ ਕੋਈ ਨਹੀਂ ਸੀ। ਸਕੂਲ ਕੋਈ ਨਹੀਂ ਸੀ ਯਾਰ। ਕੋਈ ਆ ਮਸਜਿਦ ਹੈ ਜੀ ਪੁਰਾਣੀ। ਪਹਿਲਾਂ ਤਾਂ ਕਹਿੰਦੇ ਖਾਸੀ ਬੜੀ ਸੀਗੀ, ਹੁਣ ਤਾਂ ਛੋਟੀ ਰਹਿ ਗਈ। ਆ ਇੱਕ ਵਾਰੀ ਢਾਹ ਵੀ ਚੁੱਕੀ ਸੀ, ਦੁਬਾਰਾ ਬਣਿਆ ਤੇ ਬਣਾਈ, ਕਿਉਂਕਿ ਇੱਥੇ ਇਸ ਪਿੰਡ 'ਚ ਹੁਣ ਕੋਈ ਮੁਸਲਮਾਨ ਹੀ ਨਹੀਂ ਰਿਹਾ ਹੈਗਾ। ਸਰਹੰਦੀ ਇੱਟਾਂ ਦਾ ਪਈਆਂ ਨੇ ਖੈਰ ਇੱਥੇ। ਫਰਸ਼ ਤਾਂ ਵੀ ਪੁਰਾਣਾ ਹੋਊਗਾ ਨਾ ਆਪਾਂ। ਹਾਂ